ਮੈਂ ਆਸਫ ਸ਼ਾਹਕਾਰ ਇੱਕ ਹੋਰ ਨਵਾਂ ਲੇਖ ਲੈ ਕੇ ਹਾਜ਼ਰ ਹਾਂ ਅਤੇ ਇਸ ਲੇਖ ਦਾ ਨਾਮ ਹੈ ਕਾਣੇ। ਕਿ ਤੁਸੀਂ ਫਿਰ ਕਹੋਗੇ ਮੈਂ ਪੁੱਠੀ ਗੱਲ ਕੀਤੀ ਹੈ। ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਮੈਂ ਪੁੱਠੀ ਗੱਲ ਕਰਦਾ ਹਾਂ। ਮੈਂ ਸ਼ਾਇਦ ਖੁਦ ਪੁੱਠੀ ਗੱਲ ਨਹੀਂ ਕਰਦਾ, ਸਗੋਂ ਮੇਰੇ ਕੋਲੋਂ ਧੱਕੇ ਨਾਲ ਪੁੱਠੀ ਗੱਲ ਹੋ ਜਾਂਦੀ ਹੈ। ਕਈ ਦਾਨਸ਼ਵਰਾਂ ਦੇ ਖਿਆਲ ਮੁਤਾਬਕ ਭਾਵੇਂ ਪੁੱਠੀ ਗੱਲ ਇਨਕਲਾਬੀ ਹੁੰਦੀ ਹੈ ਅਤੇ ਇਸ ਨੂੰ ਸੁਕਰਾਤ ਅਤੇ ਮਨਸੂਰ ਦੀ ਸੁੰਨਤ ਵੀ ਕਿਹਾ ਜਾਂਦਾ ਹੈ, ਪਰ ਅਸੀਂ ਅਕਸਰ ਹਰ ਨਵੀਂ ਅਤੇ ਪੁੱਠੀ ਗੱਲ ਕਰਨ ਵਾਲੇ ਨੂੰ ਗਾਲਾਂ ਕੱਢਦੇ ਹਾਂ, ਉਹਨੂੰ ਕਾਫਰ, ਗੱਦਾਰ ਅਤੇ ਗੁੰਮਰਾਹ ਕਹਿੰਦੇ ਹਾਂ। ਪਰ ਜਦ ਇਸ ਬੰਦੇ ਦੀ ਇਹ ਪੁੱਠੀ ਗੱਲ ਸੱਚੀ ਹੋ ਜਾਂਦੀ ਹੈ, ਸੱਚੀ ਅਤੇ ਸਹੀ ਸਾਬਤ ਹੋ ਜਾਂਦੀ, ਅਤੇ ਫਿਰ ਅਸੀਂ ਇਸ ਬੰਦੇ ਨੂੰ ਵਲੀ, ਸੰਤ, ਅਵਤਾਰ, ਲੀਡਰ, ਇਨਸਾਨ ਦੋਸਤ, ਮੁਹੱਬੇ ਵਤਨ ਅਤੇ ਜੀਨੀਅਸ ਕਹਿੰਦੇ ਹਾਂ। ਅੱਜ ਜੋ ਮੈਂ ਕਹਿਣ ਵਾਲਾ ਹਾਂ ਇਹਨੂੰ ਵੀ ਪੁੱਠੀ ਗੱਲ ਕਹਿ ਕੇ ਨੱਕ ਚੜ੍ਹਾਇਆ ਜਾਵੇਗਾ। ਅੱਜ ਪਾਕਿਸਤਾਨ ਵਿੱਚ ਲੋਟੇ ਦਾ ਸਭ ਨੂੰ ਇਲਮ ਹੈ। ਉਹ ਬੰਦੇ ਜਿਨ੍ਹਾਂ ਦੀ ਕੋਈ ਸਿਆਸੀ ਆਈਡੀਆਲੋਜੀ ਨਹੀਂ ਹੁੰਦੀ, ਸਿਆਸਤ ਇਹਨਾਂ ਲਈ ਮੌਕਾ ਪ੍ਰਸਤੀ ਜਾਂ ਅਪਰਚੂਨਿਜ਼ਮ ਅਤੇ ਕਾਰੋਬਾਰ ਹੈ। ਇਹ ਇਕਤਦਾਰ ਨੂੰ ਜਾਂ ਪਾਵਰ ਨੂੰ ਆਪਣੀ ਦੌਲਤ ਅਤੇ ਤਾਕਤ ਵਧਾਉਣ ਦਾ ਜ਼ਰੀਆ ਸਮਝਦੇ ਨੇ ਅਤੇ ਹਰ ਸੂਰਤ ਵਿੱਚ ਇਕਤਦਾਰ ਜਾਂ ਹਕੂਮਤੀ ਪਾਰਟੀ ਨਾਲ ਰਲ ਜਾਂਦੇ ਨੇ। ਇਹ ਇਕਤਦਾਰ ਦੀ ਗੱਦੀ 'ਤੇ ਬੈਠੀ ਪਾਰਟੀ ਦੀ ਹਕੂਮਤ 'ਤੇ ਗ੍ਰਿਫਤ ਮਜ਼ਬੂਤ ਕਰਦੇ ਨੇ ਅਤੇ ਇਸ ਦੇ ਬਦਲੇ ਵਿੱਚ ਇਹ ਹਕੂਮਤੀ ਪਾਰਟੀ ਤੋਂ ਆਪਣੇ ਜ਼ਾਤੀ ਮਫਾਦ ਜਾਂ ਲੋਭ ਹਾਸਲ ਕਰਦੇ ਨੇ। ਇਹ ਲੋਟੇ ਵਫਾਦਾਰੀ, ਮੁਹੱਬੇ ਵਤਨੀ ਯਾਨੀ ਪੈਟਰੋਟਿਜ਼ਮ, ਕੌਮ ਪ੍ਰਸਤੀ, ਇਨਸਾਨ ਦੋਸਤੀ ਅਤੇ ਇਖਲਾਕੀਆਤ ਯਾਨੀ ਮੋਰੈਲਿਟੀ ਨਾਂ ਦੀ ਕੋਸ਼ਿਸ਼ਾਂ ਨਹੀਂ ਜਾਣਦੇ। ਜਦ ਤੱਕ ਇਹਨਾਂ ਦੀ ਪਾਰਟੀ ਮਜ਼ਬੂਤ ਹੈ, ਇਹ ਨਾਲ ਨਾਲ ਨੱਚ ਰਹੇ ਹੁੰਦੇ ਨੇ। ਜਦ ਇਹਨਾਂ ਨੂੰ ਸ਼ੱਕ ਪਏ ਕਿ ਪਾਕਿਸਤਾਨ ਦੇ ਵਿੱਚ ਹਕੂਮਤ ਅਲਾਟ ਕਰਨ ਵਾਲੀ ਅਥਾਰਟੀ ਨੇ ਫੈਸਲਾ ਕਰ ਲਿਆ ਹੈ ਕਿ ਇਕਤਦਾਰ ਦੀ ਅਗਲੀ ਵਾਰੀ ਕਿਸੇ ਹੋਰ ਪਾਰਟੀ ਦੀ ਹੈ, ਅਤੇ ਇਹ ਫੌਰਨ ਆਪਣੀ ਹਾਲ ਘੜੀ ਦੀ ਪਾਰਟੀ ਛੋੜ ਕੇ ਹਕੂਮਤ ਵਿੱਚ ਆਉਣ ਵਾਲੀ ਅਗਲੀ ਪਾਰਟੀ ਵਿੱਚ ਧੂਮ ਧੜੱਕੇ ਨਾਲ ਸ਼ਾਮਲ ਹੋ ਜਾਂਦੇ ਨੇ। ਇਹ ਲੋਟੇ ਕਿਸੇ ਤੋਂ ਲੁਕੇ ਛੁਪੇ ਨਹੀਂ। ਪਾਕਿਸਤਾਨ ਵਿੱਚ ਇਹ ਕੁਝ ਖਾਨਦਾਨ ਨੇ ਜਿਨ੍ਹਾਂ ਦਾ ਸਿਆਸਤ 'ਤੇ ਕਬਜ਼ਾ ਹੈ। ਇਹਨਾਂ ਖਾਨਦਾਨਾਂ ਵਿੱਚ ਸਿਆਸਤ ਇੱਕ ਵਿਰਾਸਤ ਵਾਂਗੂ ਹੈ ਜੋ ਇੱਕ ਨਸਲ ਤੋਂ ਦੂਜੀ ਨਸਲ ਤੱਕ ਪਹੁੰਚਦੀ ਹੈ। ਅਸਲ ਵਿੱਚ ਤੇ ਇਸ ਵਿਰਾਸਤ ਜਾਂ ਜਾਗੀਰ ਦੀ ਬੁਨਿਆਦ ਅੰਗਰੇਜ਼ ਬਾਦਸ਼ਾਹ ਨੇ ਆਪਣੇ ਰਾਜ ਵਿੱਚ ਰੱਖੀ ਸੀ। ਇਹ ਉਹ ਲੋਕ ਸਨ ਜਿਨ੍ਹਾਂ ਹਿੰਦੁਸਤਾਨ ਦੇ ਲੋਕਾਂ ਦੀ ਜੰਗੀ ਆਜ਼ਾਦੀ ਜਾਂ ਅੰਗਰੇਜ਼ਾਂ ਦੇ ਰਾਜ ਦੇ ਖਿਲਾਫ ਬਗਾਵਤ ਵਿੱਚ ਆਪਣੇ ਲੋਕਾਂ ਨਾਲ ਗੱਦਾਰੀ ਕੀਤੀ ਅਤੇ ਅੰਗਰੇਜ਼ ਦਾ ਸਾਥ ਦੇ ਕੇ ਇਸ ਜੰਗੀ ਆਜ਼ਾਦੀ ਜਾਂ ਬਗਾਵਤ ਨੂੰ ਕੁਚਲ ਦਿੱਤਾ ਜਾਂ ਮਿਥ ਦਿੱਤਾ। ਇਸ ਦੇ ਬਦਲੇ ਵਿੱਚ ਅੰਗਰੇਜ਼ ਨੇ ਇਹਨਾਂ ਨੂੰ ਲੱਖਾਂ ਏਕੜ ਜ਼ਮੀਨ ਜਾਗੀਰ ਦੀ ਸ਼ਕਲ ਵਿੱਚ ਬਤੌਰ ਇਨਾਮ ਦਿੱਤੀ। ਇਸ ਜਾਗੀਰ ਦੇ ਨਾਲ ਅੰਗਰੇਜ਼ ਨੇ ਇਹਨਾਂ ਨੂੰ ਇੱਕ ਹੋਰ ਵੀ ਜਾਗੀਰ ਦਿੱਤੀ। ਇਹ ਸਿਆਸਤ ਸੀ। ਅੰਗਰੇਜ਼ ਦੇ ਰਾਜ ਛੱਡ ਕੇ ਜਾਣ ਮਗਰੋਂ ਹਿੰਦੁਸਤਾਨ ਵਿੱਚ ਤੇ ਇਹ ਰਾਜੇ ਮਹਾਰਾਜੇ, ਨਵਾਬ ਅਤੇ ਜਾਗੀਰਦਾਰ ਮੁੱਕ ਗਏ ਅਤੇ ਨਾਲ ਹੀ ਇਹਨਾਂ ਦੀ ਸਿਆਸਤ ਵੀ ਮੁੱਕ ਗਈ। ਪਰ
ਮਮਲਕਤੇ ਖੁਦਾ ਦਾ ਦੇ ਪਾਕਿਸਤਾਨ ਵਿੱਚ ਅੰਗਰੇਜ਼ ਦਾ ਕਾਇਮ ਕੀਤਾ ਨਿਜ਼ਾਮ ਉਂਝ ਦਾ ਉਂਝ ਹੀ ਰਿਹਾ। ਗਵਰਨਰ ਜਨਰਲ, ਕਮਾਂਡਰ ਚੀਫ, ਚੀਫ ਜਸਟਿਸ ਤੇ ਬਾਕੀ ਰਿਆਸਤੀ ਥੰਮ ਸਭ ਅੰਗਰੇਜ਼ ਦੇ ਤਾਇਨਾਤ ਕੀਤੇ ਸਨ। ਬਾਕੀ ਰਿਆਸਤੀ ਢਾਂਚੇ ਵਿੱਚ ਇਹ ਨਵਾਬ ਤੇ ਜਾਗੀਰਦਾਰ ਵੀ ਉਂਝ ਦੇ ਉਂਝ ਹੀ ਰਹੇ। ਆਪਣੀ ਸਿਆਸੀ ਜਾਗੀਰ ਦੇ ਜ਼ੋਰ ਤੇ ਇਹ ਅੰਗਰੇਜ਼ ਦੀਆਂ ਛੱਡੀਆਂ ਕੁਰਸੀਆਂ ਤੇ ਆ ਕੇ ਬਹਿ ਗਏ ਤੇ ਪਾਕਿਸਤਾਨ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਈ। ਇਹਨਾਂ ਨਵਾਬਾਂ, ਨਵਾਬਜ਼ਾਦਿਆਂ, ਜਾਗੀਰਦਾਰਾਂ, ਗੱਦੀ ਨਸ਼ੀਨਾਂ ਤੇ ਪੀਰਾਂ ਦੀਆਂ ਔਲਾਦਾਂ ਅੱਜ ਤੱਕ ਨਸਲ ਦਰ ਨਸਲ ਸਿਆਸਤ ਰਾਹੀਂ ਇਕਤਦਾਰ ਜਾਂ ਹਕੂਮਤ ਦੀਆਂ ਮਾਲਕ ਨੇ। ਕੋਈ ਵੀ ਪਾਰਟੀ ਹੋਵੇ, ਕੋਈ ਵੀ ਲੀਡਰ ਹੋਵੇ, ਇਕਤਦਾਰ ਵਿੱਚ ਇਹੋ ਹੀ ਹੁੰਦੇ ਨੇ। ਕਦੇ ਕਦੇ ਸਿਰਫ ਵਾਰੀ ਦਾ ਫਰਕ ਪੈਂਦਾ ਹੈ। ਕੁਝ ਹਕੂਮਤ ਵਿੱਚ ਆਈ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਕੁਝ ਆਪੋਜੀਸ਼ਨ ਵਿੱਚ ਬਹਿ ਕੇ ਆਪਣੀ ਵਾਰੀ ਨੂੰ ਉਡੀਕਦੇ ਨੇ। ਇਹਨਾਂ ਨੂੰ ਇਸ ਉਡੀਕ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂ ਜੇ ਇਕਤਦਾਰ ਵਿੱਚ ਬੈਠੇ ਜਾਂ ਹਕੂਮਤ ਵਿੱਚ ਬੈਠੇ ਇਹਨਾਂ ਨਵਾਬਾਂ, ਨਵਾਬਜ਼ਾਦਿਆਂ, ਜਾਗੀਰਦਾਰਾਂ, ਗੱਦੀ ਨਸ਼ੀਨਾਂ ਤੇ ਪੀਰਾਂ ਨਾਲ ਇਹਨਾਂ ਦੀਆਂ ਭਾਈਵਾਲੀਆਂ ਤੇ ਰਿਸ਼ਤੇਦਾਰੀਆਂ ਹੁੰਦੀਆਂ ਨੇ। ਬਾਹਰੋਂ ਬਾਹਰ ਨੂਰਾ ਕੁਸ਼ਤੀ ਹੁੰਦੀ ਹੈ, ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ, ਪਰ ਅੰਦਰਖਾਨੇ ਸਭ ਅੱਛਾ। ਇਹਨਾਂ ਲੁੱਟਿਆਂ ਦੀ ਇੱਕ ਆਲਾ ਨਸਲ ਕਾਣੇ ਨੇ। ਕਾਣੇ ਦੇ ਕਈ ਲਫ਼ਜ਼ੀ ਮਤਲਬ ਨੇ। ਇੱਕ ਅੱਖ ਵਾਲਾ, ਦਾਗੀ ਜਾਂ ਕਾਣਾ ਫਲ। ਪੰਜਾਬੀ ਵਿੱਚ ਕਿਹਾ ਜਾਂਦਾ ਹੈ ਫਲਾਣਾ ਬੰਦਾ ਫਲਾਣੇ ਦਾ ਕਾਣਾ ਹੈ। ਜਾਂ ਫਿਰ ਕੋਈ ਆਪਣੀ ਸਫਾਈ ਦੇਣ ਲਈ ਕਹਿੰਦਾ ਹੈ ਮੈਂ ਕੋਈ ਕਿਸੇ ਦਾ ਕਾਣਾ ਵਾਂ। ਇਹ ਕਾਣੇ ਹੋ ਸਕਦਾ ਹੈ ਅਯੂਬ ਖਾਨ ਦੇ ਮਾਰਸ਼ਲ ਲਾਅ ਤੋਂ ਪਹਿਲੇ ਵੀ ਹੋਣ, ਪਰ ਮੇਰੇ ਖਿਆਲ ਵਿੱਚ ਇਹ ਕਾਣੇ ਬਤੌਰ ਇੱਕ ਇੰਸਟੀਚਿਊਟ ਦੇ ਅਯੂਬ ਖਾਨ ਦੇ ਰਾਜ ਵਿੱਚ ਵਜੂਦ ਵਿੱਚ ਆਏ। ਅਯੂਬ ਖਾਨ ਨੇ ਪਹਿਲਾਂ ਪਹਿਲ ਆਪਣੀ ਹਕੂਮਤ ਫੌਜੀ ਅਫਸਰਾਂ ਦੇ ਸਿਰ 'ਤੇ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਾ ਹੋਇਆ, ਕਿਉਂ ਜੇ ਇਹ ਫੌਜੀ ਅਫਸਰ ਆਪਣੀ ਘੱਟ ਤਾਲੀਮ ਦੀ ਵਜ੍ਹਾ ਤੋਂ ਹਕੂਮਤੀ ਮਾਮਲਿਆਂ ਤੋਂ ਨਾਵਾਕਿਫ ਸਨ। ਹਰ ਗੱਲ ਦਾ ਹੱਲ ਡੰਡਾ ਨਹੀਂ ਹੁੰਦਾ, ਕਿਧਰੇ ਕਿਧਰੇ ਇਲਮ ਵੀ ਵਰਤਣਾ ਪੈਂਦਾ ਹੈ। ਮੈਂ ਇਸ ਦੀ ਮਿਸਾਲ ਇੰਝ ਦਿੰਦਾ ਕਿ ਇਹ ਫੌਜੀ ਅਫਸਰ ਭਾਵੇਂ ਫੌਜੀ ਅਦਾਲਤਾਂ ਲਾ ਕੇ ਬਹਿ ਗਏ, ਪਰ ਇਹਨਾਂ ਨੂੰ ਸਿਵਲ ਕਾਨੂੰਨ ਦਾ ਕੱਖ ਪਤਾ ਨਹੀਂ ਸੀ। ਇਹੋ ਹਾਲ ਬਾਕੀ ਮਹਿਕਮਿਆਂ ਵਿੱਚ ਵੀ ਫੌਜੀਆਂ ਦਾ ਸੀ। ਇਸ ਕਮੀ ਨੂੰ ਪੂਰਾ ਕਰਨ ਲਈ ਜੇ ਜਨਰਲ ਅਯੂਬ ਖਾਨ ਨੇ ਸਿਵਲ ਅਫਸਰਸ਼ਾਹੀ ਤੋਂ ਮਦਦ ਲਈ ਤੇ ਨਾਲ ਹੀ ਉਹਨੇ ਕਾਣੇ ਭਰਤੀ ਕੀਤੇ। ਇਹਨਾਂ ਕਾਣਿਆਂ ਵਿੱਚ ਕੁਝ ਤੇ ਪੁਰਾਣੇ ਨਵਾਬ, ਨਵਾਬਜ਼ਾਦੇ, ਜਾਗੀਰਦਾਰ, ਗੱਦੀ ਨਸ਼ੀਨ ਤੇ ਪੀਰ ਸਨ ਤੇ ਕੁਝ ਸਮਾਜ ਦੇ ਮਾਹਿਰ ਸਨ। ਇਹਨਾਂ ਫੌਜੀ ਅਫਸਰਾਂ ਇਹਨਾਂ ਫੌਜੀ ਹਾਕਮਾਂ ਦੇ ਭਰਤੀ ਕੀਤੇ ਕਾਣਿਆਂ ਦਾ ਜਦ ਜਾਇਜ਼ਾ ਲਿਆ ਜਾਵੇ ਤੇ ਇਹਦੇ ਵਿੱਚ ਪਾਕਿਸਤਾਨੀ ਸਿਆਸਤ ਦੇ ਵੱਡੇ ਵੱਡੇ ਥੰਮ ਸ਼ਾਮਲ ਨੇ। ਜਿਵੇਂ ਪਾਕਿਸਤਾਨ ਦੀ ਤਾਰੀਖ ਵਿੱਚ ਹਰ ਹਾਕਮ ਨੇ ਰਾਜ ਕਰਨ ਲਈ ਮੈਕਾਵਲੀ ਨੂੰ ਆਪਣਾ ਪੈਗੰਬਰ ਮੰਨਿਆ, ਇਸੇ ਤਰ੍ਹਾਂ ਅਯੂਬ ਖਾਨ ਵੀ ਜਾ ਕੇ ਮੈਕਾਵਲੀ ਦੇ ਦਰਬਾਰ 'ਤੇ ਹਾਜ਼ਰੀ ਦਿੱਤੀ। ਮੈਕਾਵਲੀ ਕਹਿੰਦਾ ਹੈ ਇੱਕ ਕਾਮਯਾਬ ਹਾਕਮ ਨੂੰ ਆਪਣੇ ਇਰਦ ਗਿਰਦ ਕਰਪਟ ਤੇ ਬਦਉਨਵਾਨ ਲੋਕ ਇਕੱਠੇ ਕਰਨੇ ਚਾਹੀਦੇ ਨੇ। ਉਹਦੇ ਖਿਆਲ ਵਿੱਚ ਇਹ ਕਰਪਟ, ਬੇਈਮਾਨ ਤੇ ਬਦਉਨਵਾਨ ਲੋਕ ਕਾਣੇ ਹੁੰਦੇ ਨੇ, ਇਸ ਲਈ ਇਹਨਾਂ ਨੂੰ ਬਲੈਕਮੇਲ ਕਰਕੇ ਕਾਬੂ ਕਰਨਾ ਆਸਾਨ ਹੁੰਦਾ ਹੈ। ਇਹ ਕਰਪਟ, ਬੇਈਮਾਨ, ਜ਼ਮੀਰ ਫਰੋਸ਼ ਤੇ ਬਦਉਨਵਾਨ ਅਫਸਰ, ਕਾਨੂੰਨਦਾਨ ਤੇ ਹੋਰ
ਮਾਮਲਿਆਂ ਦੇ ਮਾਹਿਰ ਤੇ ਮਜ਼ਹਬੀ ਲੀਡਰ, ਸਿਆਸਤਦਾਨ ਕਾਣੇ ਸਨ। ਪਾਕਿਸਤਾਨ ਦੀ ਤਾਰੀਖ ਵਿੱਚ ਗਾਹੇ ਬਗਾਏ ਆਈਆਂ ਸਿਵਲ ਹਕੂਮਤਾਂ ਪੁਰਾਣੇ ਕਾਣੇ ਵੀ ਇਸਤੇਮਾਲ ਕੀਤੇ ਤੇ ਨਾਲ ਨਾਲ ਨਵੇਂ ਕਾਣੇ ਵੀ ਭਰਤੀ ਕੀਤੇ, ਪਰ ਸਭ ਤੋਂ ਵੱਧ ਕਾਣੇ ਆਮਰਾਂ ਭਰਤੀ ਜਾਂ ਫੌਜੀ ਡਿਕਟੇਟਰਾਂ ਭਰਤੀ ਕੀਤੇ। ਮੇਰੇ ਖਿਆਲ ਵਿੱਚ ਇਹਨਾਂ ਵਿੱਚੋਂ ਸਭ ਤੋਂ ਵੱਧ ਕਾਣੇ ਜਨਰਲ ਜ਼ਿਆਉਲ ਹਕ ਭਰਤੀ ਕੀਤੇ। ਇਸ ਮਗਰੋਂ ਅੱਜ ਤੱਕ ਇਹਨਾਂ ਦੀ ਭਰਤੀ ਜਾਰੀ ਹੈ। ਲੋਟਿਆਂ ਦੇ ਮੁਕਾਬਲੇ 'ਚ ਇਕਤਦਾਰ ਦੀ ਵਾਰੀ ਲਾਉਣ ਵਾਲੀ ਤਾਕਤ ਲਈ ਇਹ ਕਾਣੇ ਘੜੇ ਦੀ ਮੱਛੀ ਨੇ। ਜਦੋਂ ਚਾਹਿਆ ਇਹਨਾਂ ਨੂੰ ਕੰਨੋਂ ਫੜ ਕੇ ਜਿੱਧਰ ਮਰਜ਼ੀ ਤੋਰ ਲਿਆ। ਇਹ ਕਾਣੇ ਨਾ ਸਿਰਫ ਆਪਣੇ ਪੈਦਾ ਕਰਨ ਵਾਲਿਆਂ ਦੇ ਕਾਣੇ ਨੇ, ਸਗੋਂ ਇਸ ਮੁਲਕ ਦੇ ਲੋਕਾਂ ਦੇ ਵੀ ਕਾਣੇ ਨੇ। ਕਈ ਵਾਰੀ ਇੰਜ ਵੀ ਹੋਇਆ ਕਿ ਇਹਨਾਂ ਕਾਣਿਆਂ ਆਪਣੇ ਆਪ ਨੂੰ ਵਾਕਈ ਲੀਡਰ ਸਮਝ ਕੇ ਆਪਣੇ ਪੈਦਾ ਕਰਨ ਵਾਲਿਆਂ ਦੇ ਖਿਲਾਫ ਬਗਾਵਤ ਕਰਤੀ। ਕਾਣੇ ਪੈਦਾ ਕਰਨ ਵਾਲਿਆਂ ਕਿਹਾ, ਆਖਿਰ ਸਾਡੀ ਬਿੱਲੀ ਤੇ ਸਾਨੂੰ ਮਿਆਉ। ਇਸ ਬਗਾਵਤ ਦੇ ਨਤੀਜੇ ਵਿੱਚ ਇਹਨਾਂ ਕਾਣਿਆਂ ਦਾ ਜੋ ਹਸ਼ਰ ਹੋਇਆ, ਇਹ ਗੱਲ ਕਿਸੇ ਤੋਂ ਲੁਕੀ ਨਹੀਂ। ਉਂਝ ਤੇ ਇਹਨਾਂ ਕਾਣਿਆਂ ਦੀ ਹਮੇਸ਼ ਮੌਜ ਲੱਗੀ ਰਹਿੰਦੀ ਹੈ, ਪਰ ਜਦ ਵੀ ਇਸ ਮੁਲਕ ਵਿੱਚ ਹਕੂਮਤ ਬਦਲਦੀ ਤੇ ਇਕਤਦਾਰ ਦੀ ਵਾਰੀ ਲਾਉਣ ਵਾਲੀ ਤਾਕਤ ਨੂੰ ਇਹਨਾਂ ਦੀ ਲੋੜ ਪੈਂਦੀ ਤੇ ਇਹਨਾਂ ਦੇ ਵਾਰੇ ਨਿਹਾਰੇ ਹੋ ਜਾਂਦੇ। ਇਕਤਦਾਰ ਦੀ ਵਾਰੀ ਲਾਉਣ ਵਾਲੀ ਤਾਕਤ ਭਾਵੇਂ ਇਹਨਾਂ ਨੂੰ ਕੰਨੋਂ ਫੜ ਕੇ ਤੋੜ ਲੈਂਦੀ, ਪਰ ਇਹਨਾਂ ਨੂੰ ਇਸ ਵਫਾਦਾਰੀ ਦਾ ਇਨਾਮ ਵੀ ਮਿਲਦਾ ਹੈ ਤੇ ਇਹ ਕਾਣੇ ਹੋਰ ਅਮੀਰ ਤੇ ਤਾਕਤਵਰ ਹੋਣ ਦੇ ਨਾਲ ਨਾਲ ਹੋਰ ਕਾਣੇ ਹੋ ਜਾਂਦੇ ਨੇ। ਵਕਤ ਦੇ ਗੁਜ਼ਰਨ ਨਾਲ ਇਹ ਕਾਣੇ ਇੱਕ ਵਬਾ ਜਾਂ ਛੂਤ ਦੀ ਬਿਮਾਰੀ ਤਰ੍ਹਾਂ ਸਾਰੇ ਸਮਾਜ ਵਿੱਚ ਫੈਲ ਗਏ ਨੇ ਤੇ ਸਾਰਾ ਸਮਾਜ ਹੀ ਕਾਣਾ ਹੋ ਗਿਆ। ਹਰ ਕੋਈ ਕਾਣਾ ਹੈ ਤੇ ਹਰ ਕਿਸੇ ਦਾ ਕਾਣਾ ਹੈ। ਇਸ ਕਾਣੇ ਸਮਾਜ ਵਿੱਚ ਹਰ ਕੋਈ ਹਰ ਵੇਲੇ ਜੰਗ ਕਰ ਰਿਹਾ ਹੈ। ਉਹੀ ਤੇ ਇਨਸਾਨ ਨੇ ਸਾਰੀ ਤਾਰੀਖ ਵਿੱਚ ਹੀ ਜੰਗ ਕੀਤੀ, ਕਦੇ ਧਾੜਵੀਆਂ ਤੇ ਹਮਲਾਵਰਾਂ ਦੇ ਖਿਲਾਫ, ਕਦੇ ਹਿਟਲਰ, ਚੰਗੇਜ਼ ਖਾਨ, ਹਲਾਕੂ ਖਾਨ, ਤਿਮਰਲਿੰਗ ਵਰਗੇ ਇਨਸਾਨ ਕੁਸ਼ ਪਾਗਲ ਜੰਗਬਾਜ਼ਾਂ ਦੇ ਖਿਲਾਫ ਤੇ ਕਦੀ ਅਸਮਾਨੀ ਆਫਤਾਂ ਦੇ ਖਿਲਾਫ। ਤੂਫਾਨ ਤੇ ਹੜ੍ਹ ਆਏ, ਪਾਣੀ ਸਭ ਕੁਝ ਰੋੜ ਕੇ ਲੈ ਗਿਆ। ਇਸ ਦੀ ਬੁੱਕਲ ਵਿੱਚ ਸਭ ਕੁਝ ਲੁਕ ਗਿਆ, ਇਨਸਾਨ, ਜਾਨਵਰ, ਘਰ-ਬਾਰ। ਕਦੇ ਅੱਗ ਲੱਗੀ ਤੇ ਇਹ ਅੱਗ ਹਰ ਸ਼ੈ ਸਾੜਦੀ ਇਨਸਾਨ ਨੂੰ ਸ਼ਿਕਾਰ ਕਰਨ ਤੁਰ ਪਈ। ਇਨਸਾਨ ਬਚਾਉਣ ਲਈ ਅੱਗੇ ਅੱਗੇ ਭੱਜ ਰਿਹਾ ਤੇ ਅੱਗ ਦੇ ਸ਼ੋਲੇ ਉਹਦਾ ਪਿੱਛਾ ਕਰਦੇ ਆ ਰਹੇ ਨੇ। ਕਦੇ ਜ਼ਲਜ਼ਲੇ ਆਏ ਤੇ ਲੱਖਾਂ ਇਨਸਾਨ ਸੁੱਤਾ ਸੌਂ ਗਿਆ, ਸਭ ਕੁਝ ਹੇਠਾਂ ਉਤਾਂ ਹੋ ਗਿਆ। ਅੱਜ ਦੇ ਇਨਸਾਨ ਲਈ ਸਭ ਤੋਂ ਵੱਡੀ ਆਫਤ ਇਹ ਕਾਣਾ ਸਮਾਜ ਹੈ, ਜਿਹਦੇ ਵਿੱਚ ਹਰ ਕੋਈ ਆਪਣੀ ਬਕਾ ਦੀ ਯਾਨੀ ਬਕਾ ਜਾਂ ਸਰਵਾਈਵਲ ਦੀ ਜੰਗ ਕਰ ਰਿਹਾ ਹੈ, ਜਿਹਦੇ ਵਿੱਚ ਹਰ ਕੋਈ ਆਪਣੀ ਬਕਾ ਜਾਂ ਸਰਵਾਈਵਲ ਦੀ ਜੰਗ ਕਰ ਰਿਹਾ ਹੈ।